अस्सलाम वालेकुम। ਅੱਜ ਮੈਂ ਤੁਹਾਡੇ ਨਾਲ ਇੱਕ ਸਟੋਰੀ ਸ਼ੇਅਰ ਕਰਾਂਗਾ ਪੁਰਾਣੇ ਵਕਤਾਂ ਦੀ। ਪੁਰਾਣੇ ਵਕਤਾਂ 'ਚ ਜਨਾਬ ਇੱਕ ਹੁੰਦਾ ਸੀ ਬਾਦਸ਼ਾਹ, ਬੜਾ ਜਨਾਬ ਅਮੀਰ ਤੇ ਬੜੀ ਉਹਦੀ ਲੰਬੀ ਚੌੜੀ ਸਲਤਨਤ। ਲੇਕਿਨ ਉਹਦੀ ਸਲਤਨਤ ਦਾ ਕੋਈ ਵਾਰਿਸ ਨਹੀਂ ਸੀ। ਵਾਰਿਸ ਤੋਂ ਮੁਰਾਦ ਕਿ ਕੋਈ ਉਹਦਾ ਪੁੱਤਰ ਵਗੈਰਾ ਨਹੀਂ ਸੀ। ਧੀਆਂ ਹਨ ਉਹਦੀਆਂ 7 ਧੀਆਂ ਹਨ। ਤੇ ਬਾਦਸ਼ਾਹ ਦੀ ਕੀ ਰੂਟੀਨ ਹੁੰਦੀ ਸੀ ਕਿ ਜਦੋਂ ਬਾਦਸ਼ਾਹ ਖੁਸ਼ ਹੋਣਾ ਨਾ ਜਨਾਬ, ਤੇ ਬਾਦਸ਼ਾਹ ਆਪਣੀਆਂ ਧੀਆਂ ਨੂੰ ਇਕੱਠੀਆਂ ਕਰਨਾ। 7 ਧੀਆਂ ਹਨ ਬਾਦਸ਼ਾਹ ਦੀਆਂ, ਤੇ ਇਕੱਠੀਆਂ ਕਰਕੇ ਬਾਦਸ਼ਾਹ ਜਨਾਬ ਆਪਣੇ ਪੂਰੇ ਟਹਿਕੇ 'ਚ ਆਉਣਾ ਤੇ ਬਾਦਸ਼ਾਹ ਪੁੱਛਣਾ, ਦੱਸੋ ਤੁਸੀਂ ਕਿਹਦਾ ਖਾਂਦੀਆਂ ਹੋ ਤੇ ਕਿਹਦਾ ਪੀਂਦੀਆਂ ਹੋ ਤੇ ਕਿਹਦਾ ਪਾਉਂਦੀਆਂ ਹੋ। ਸਾਰੀਆਂ ਕੁੜੀਆਂ ਜਵਾਬ ਜਨਾਬ ਦੇਣਾ ਕਿ ਅੱਬਾ ਹਜ਼ੂਰ ਅਸੀਂ ਤੁਹਾਡਾ ਖਾਂਦੀਆਂ ਤੁਹਾਡਾ ਪਾਉਂਦੀਆਂ ਵਗੈਰਾ ਵਗੈਰਾ। ਬਾਦਸ਼ਾਹ ਜਿਹੜੀ ਨਿੱਕੀ ਕੁੜੀ ਹੁੰਦੀ ਸੀ ਨਾ, ਉਹਦਾ ਹਰ ਦਫਾ ਇੱਕੋ ਹੀ ਜਵਾਬ ਹੁੰਦਾ ਸੀ ਕਿ ਮੈਂ ਅੱਲਾ ਦਾ ਖਾਂਦੀ ਹਾਂ ਤੇ ਅੱਲਾ ਦੇ ਪਾਉਂਦੀ ਹਾਂ। ਤੇਰਾ ਕੋਈ ਮਤਲਬ ਕਿ ਮੇਰੇ ਤੇ ਆਸਾਨ ਨਹੀਂ ਹੈ, ਅੱਲਾ ਦੀ ਖਾਂਦੀ ਹਾਂ ਤੇ ਅੱਲਾ ਦੀ ਪਾਉਂਦੀ ਹਾਂ। ਬਾਦਸ਼ਾਹ ਨੂੰ ਗੁੱਸਾ ਆਉਣਾ ਉਸ ਟਾਈਮ ਯਾਨੀ ਬਾਦਸ਼ਾਹ ਦਾ ਆਪਣਾ ਨਿਜ਼ਾਮ ਹੁੰਦਾ ਸੀ, ਮਤਲਬ ਕਿ ਸਲਤਨਤ ਬੜਾ ਨਿਜ਼ਾਮ ਆਕੜ ਹੋਣਾ ਚਾਹੁੰਦੀ ਸੀ। ਉਹ ਆਪੇ ਆਪਣੇ ਇੰਝ ਹੀ ਸਮਝਦੇ ਹਨ ਜਿਵੇਂ ਅਸੀਂ ਖੁਦਾ ਹਾਂ। ਅਤੇ ਬਾਦਸ਼ਾਹ ਨੂੰ ਜਨਾਬ ਗੁੱਸਾ ਆਉਂਦਾ ਉਦੋਂ। ਉਹ ਜਵਾਬ ਤਾਂ ਅੱਗੇ ਵੀ ਇੰਝ ਹੀ ਹੁੰਦਾ ਸੀ, ਲੇਕਿਨ ਫਿਰ ਕਦੀ ਬੰਦਾ ਇਗਨੋਰ ਵੀ ਕਰ ਦਿੰਦਾ। ਉਦੋਂ ਬਾਦਸ਼ਾਹ ਨੂੰ ਜਨਾਬ ਗੁੱਸਾ ਆਉਂਦਾ, ਇਹਦਾ ਹਰ ਦਫਾ ਇੱਕੋ ਜਵਾਬ ਹੁੰਦਾ, ਮੈਂ ਅੱਲਾ ਦਾ ਖਾਂਦੀ ਹਾਂ ਅਤੇ ਅੱਲਾ ਦਾ ਪੀਂਦੀ ਹਾਂ। ਬਾਦਸ਼ਾਹ ਜਨਾਬ ਕਰਦਾ ਕੀ ਹੈ, ਸਿਪਾਹੀਆਂ ਨਾਲ ਦਾ ਬੈਨ ਤੁਸੀਂ ਜੰਗਲ 'ਚ ਛੱਡਿਆ, ਘਰੋਂ ਮਤਲਬ ਬੇਦਖਲ ਕਰ ਦਿੰਦਾ। ਉਹਦੇ ਕੋਲ ਜਨਾਬ ਸਾਰੇ ਉਹਦੇ ਜਿਹੜੇ ਹਾਰ ਵਗੈਰਾ ਹੁੰਦੇ ਸੀ, ਗਲੇ ਦੇ ਜਿਹੜੇ ਕੱਪੜੇ ਉਸ ਇਤਨੇ ਖੂਬਸੂਰਤ ਪਾਏ, ਸਾਰੇ ਉਹਦੇ ਕੋਲ ਮਤਲਬ ਲੈ ਲਿੱਤੇ ਜਾਂਦੇ। ਪੁਰਾਣੇ ਜਿਹੇ ਕੱਪੜਿਆਂ ਵਿੱਚ ਇਹਨਾਂ ਨੂੰ ਮਤਲਬ ਕਿ ਪਾ ਕੇ ਤੁਹਾਨੂੰ ਜੰਗਲ 'ਚ ਸਿਪਾਹੀ ਛੱਡ ਹੁੰਦੇ ਨੇ। ਜਨਾਬ ਸ਼ਹਿਜ਼ਾਦੀ ਬਿਲਕੁਲ ਖੁਸ਼, ਹੁਣ ਕੋਈ ਟੈਨਸ਼ਨ ਨਹੀਂ ਕਿ ਜੀ ਮੈਂ ਐਡਾ ਵੱਡਾ ਮਾਲ ਛੱਡ ਕੇ ਆ ਰਹੀ ਹਾਂ ਅਤੇ ਪਤਾ ਨਹੀਂ ਕੀ ਹੋ ਸਕਦਾ ਅਤੇ ਕੀ ਨਹੀਂ ਹੋ ਸਕਦਾ। ਬਿਲਕੁਲ ਜਨਾਬ ਉਹ ਖੁਸ਼ ਅਤੇ ਮੁਤਮਿਨ। ਅੱਲਾ ਤੇ ਤਵੱਕਲ ਸੀ ਨਾ। ਅਤੇ ਸਿਪਾਹੀ ਟੁਰ ਜਾਂਦੇ ਨੇ ਇਕੱਲੀ ਜੰਗਲ ਦੇ ਵਿੱਚ, ਚੌਹਾਂ ਮਣੇ ਦਰਖਤ ਹੀ ਦਰਖਤ, ਦਰਖਤ ਹੀ ਦਰਖਤ, ਕੋਈ ਦੂਰ ਦੂਰ ਤੱਕ ਕੋਈ ਬੰਦਾ ਨਹੀਂ, ਕੋਈ ਕੁਝ ਨਹੀਂ। ਸ਼ਹਿਜ਼ਾਦੀ ਪਰੇਸ਼ਾਨ ਪਰਚੂਨ ਕੋਈ ਨਹੀਂ ਹੁੰਦੀ, ਬਹਿ ਜਾਂਦੀ ਇੱਕ ਜਗ੍ਹਾ 'ਤੇ ਸੋਚਦੀ ਰਹਿੰਦੀ ਵਾ ਕੀ ਕਰਾਂ। ਦੁਪਹਿਰਾਂ ਆਉਂਦੀਆਂ ਨੇ, ਦੁਪਹਿਰਾਂ ਤੋਂ ਸ਼ਾਮਾਂ ਪੈ ਜਾਂਦੀਆਂ ਨੇ, ਸ਼ਾਮਾਂ ਪਾਉਂਦੀਆਂ ਹਨੇਰਾ ਸ਼ਨੇਰਾ ਪਾਉਣ ਲੱਗ ਪੈਂਦਾ। ਅਤੇ ਸ਼ਹਿਜ਼ਾਦੀ ਕੀ ਕਰਦੀ, ਉੱਥੋਂ ਲੱਕੜੀਆਂ ਜਮ੍ਹਾਂ ਕਰਨ ਲੱਗ ਪੈਂਦੀ। ਚੱਲ ਲੱਕੜੀਆਂ ਜਮ੍ਹਾਂ ਕਰਨੀਆਂ, ਅੱਗ ਸ਼ੱਗ ਬਾਲਣੀਆਂ, ਕੋਈ ਜਾਨਵਰ ਵਗੈਰਾ ਹੁਣ ਸ਼ਾਮਾਂ ਪੈ ਗਈਆਂ ਕੋਈ ਨੁਕਸਾਨ ਨਾ ਪਹੁੰਚਾਉਣ। ਪੁਰਾਣੇ ਜ਼ਮਾਨੇ ਯਾਨੀ ਕਿ ਬੰਦੇ ਜੰਗਲਾਂ 'ਚ ਹੁੰਦੇ ਸੀ, ਉਹਨਾਂ ਦੀ ਆਪਣੀ ਸੋਚ ਹੁੰਦੀ ਸੀ ਕਿ ਇੱਥੇ ਅਗਰ ਅੱਗ ਵਗੈਰਾ ਬਾਲੀ ਜਾਏ ਤਾਂ ਕੋਈ ਜਾਨਵਰ ਮਤਲਬ ਕਿ ਨਜ਼ਦੀਕ ਨਾ ਆਵੇ ਤਾਂ ਸਾਨੂੰ ਨੁਕਸਾਨ ਨਾ ਪਹੁੰਚ ਸਕਦਾ। ਉਹ ਜਨਾਬ ਅੱਗ ਬਾਲ ਲੈਂਦੀ, ਅੱਗ ਸ਼ੱਗ ਬਾਲ ਕੇ ਤੇ ਬੈਠੀ ਹੁੰਦੀ। ਉਹਦੀ ਨਾ ਨਜ਼ਰ ਇੱਕ ਦੂਰ ਕਦੋਂ ਪਾਉਂਦੀ ਹੈ, ਮਤਲਬ ਕਿ ਉਹਨੂੰ ਕੋਈ ਨਜ਼ਰ ਆਉਂਦਾ, ਕੋਈ ਚਾਨਣ ਜਿਹਾ ਜਾਂ ਜੋ ਵੀ। ਇੱਕ ਨਾ ਝੌਂਪੜੀ ਜਿਹੀ ਹੁੰਦੀ ਬਣੀ, ਆਂਦੀ ਰਾਤ ਹੁਣ ਬਥੇਰੀ ਹੋ ਗਈ ਅਤੇ ਮੈਂ ਵੇਖਣ ਸੀ ਝੌਂਪੜੀ ਕਿਹਦੀ ਹੈ ਅਤੇ ਕੌਣ ਹੈ। ਤੁਰ ਪਾਉਂਦੀ ਝੌਂਪੜੀ ਵੱਲ। ਜਦੋਂ ਜਨਾਬ ਨੇੜੇ ਜਾਂਦੀ ਅਤੇ ਅੱਗੇ ਕੀ ਵਹਿੰਦੀ ਹੈ, ਅੰਦਰੋਂ ਖਗਣੇ ਦੀ ਆਵਾਜ਼ ਆ ਰਹੀ, ਖੂੰ ਖੂੰ। ਕੋਈ ਨਾ ਕਿਸੇ ਬਾਬੇ ਜਿਹੇ ਦੀ ਆਵਾਜ਼ ਪਾਉਂਦੀ ਹੁੰਦੀ, ਪਾਣੀ ਪਾਣੀ ਪਾਣੀ। ਸ਼ਹਿਜ਼ਾਦੀ ਇੱਧੋ ਉੱਧਰ ਵਹਿੰਦੀ ਹੈ, ਕਿਹਨੇ ਪਿਆ ਦਾ, ਤੇ ਕੋਈ ਆਸੇ ਪਾਸੇ ਹੋਰ ਬੰਦਾ ਨਹੀਂ ਹੈ, ਇਕੱਲਾ ਹੀ ਹੈ। ਕੋਈ ਹੁਣ ਜਦੋਂ ਬੰਦਾ ਨਹੀਂ ਨਜ਼ਰ ਆਉਂਦਾ, ਪੋਲੀ ਜਾਣਾ ਅੰਦਰੋਂ ਮਤਲਬ ਕਿ ਝੌਂਪੜੀ ਚੰਜ ਖੀਰੀ ਜੀ ਕਰਕੇ ਤੇ ਵਹਿੰਦੀ ਅੰਦਰ ਹੋਰ ਕੌਣ ਹੈ। ਕੋਈ ਬੰਦਾ ਨਹੀਂ ਹੁੰਦਾ, ਇੱਕ ਬਾਬਾ ਹੁੰਦਾ ਮੰਜੀ ਤੇ ਲੰਮਾ ਪਿਆ ਹੁੰਦਾ। ਬਾਬਾ ਵਿਚਾਰਾ ਨਾ ਉਸ ਦਿਨ ਬਿਮਾਰ ਹੁੰਦਾ, ਉਹਦੀ ਕੋਈ ਹਿੰਮਤ ਨਹੀਂ ਹੁੰਦੀ ਬੈਠ ਕੇ ਮੈਂ ਨਾ ਪਾਣੀ ਪੀ ਲਵਾਂ, ਖੱਗੀ ਪਿਆਉਂਦਾ ਹੁੰਦਾ। ਉਹ ਸ਼ਹਿਜ਼ਾਦੀ ਜਿਸ ਟਾਈਮ ਵਹਿੰਦੀ ਨੇ ਬੰਦਰ ਕੋਈ ਬੰਦਾ ਨਹੀਂ, ਇਕੱਲਾ ਹੀ ਬਾਬਾ। ਅੰਦਰ ਵੜ ਜਾਂਦੀ, ਅੰਦਰ ਘੜਾ ਜਿਹਾ ਸਾਈਡ 'ਤੇ ਹੁੰਦਾ ਪਿਆ, ਉਹਦੇ 'ਚ ਪਾਣੀ ਪਾ ਕੇ ਤੇ ਬਾਬੇ ਨੂੰ ਦਿੰਦੀ ਹੈ। ਬਾਬਾ ਜੀ ਨਾਲ ਪਾਣੀ ਪੀਂਦਾ, ਉਹਨੂੰ ਕੋਈ ਥੋੜ੍ਹੀ ਹੋਸ਼ ਹੁੰਦੀ ਹੈ। ਪੁੱਛਦਾ ਦੇਖੋ ਕਿਹਦੇ ਤੂੰ, ਮਤਲਬ ਕੌਣ ਹੈ ਤੂੰ, ਅੱਧੀ ਰਾਤੀ ਮਤਲਬ ਕਿ ਜੰਗਲ ਦੇ ਵਿੱਚ ਇਕੱਲੀ ਕੁੜੀ ਹੋ ਕੇ ਕਿਹਦੇ ਘੁੰਮ ਫਿਰ ਰਹੀ ਤੇ ਕੀ ਨਿਜ਼ਾਮ ਹੈ। ਉਹ ਦੱਸਦੀ ਆਂਦੀ ਬਾਂਝ ਮੈਂ ਤੇ ਸ਼ਹਿਜ਼ਾਦੀ ਹਾਂ ਅਤੇ ਬਾਦਸ਼ਾਹ ਮਤਲਬ ਮੇਰੇ ਅੱਬੇ ਮੈਨੂੰ ਘਰੋਂ ਕੱਢ ਛੱਡਿਆ ਅਤੇ ਇੰਝ ਮੇਰੇ ਨਾਲ ਮਸਲਾ ਹੋਇਆ ਵਗੈਰਾ ਵਗੈਰਾ। ਬਾਬਾ ਉਹਨਾਂ ਦਾ ਰੋਟੀ ਸ਼ੋਟੀ ਖਾ, ਤੂੰ ਰੋਟੀ ਸ਼ੋਟੀ ਦਿੰਦਾ। ਬਾਬੇ ਨੇ ਇੱਕ ਬੱਕਰੀ ਹੁੰਦੀ ਰੱਖੀ, ਦੁੱਧ ਸ਼ੁੱਧ ਦਾ ਮਤਲਬ ਕਿ ਹੁੰਦਾ ਪਿਆ, ਦੁੱਧ ਸ਼ੁੱਧ ਨੂੰ ਦਿੰਦਾ। ਉਹ ਖਾਂਦੀ ਪੀਂਦੀ ਕੋਈ ਜਾਨ ਉਹਦੇ 'ਚ ਵੀ ਆਉਂਦੀ ਹੈ। ਬਾਬਾ ਨੂੰ ਆਉਂਦਾ ਠੀਕ ਹੈ ਤੂੰ ਆ ਗਈ ਹੈ ਇੱਥੇ, ਜੇ ਤੂੰ ਰਹਿਣਾ ਤਾਂ ਰਹੀ ਰਹੋ, ਸਹੀ ਹੈ, ਮੈਨੂੰ ਕੋਈ ਟੈਨਸ਼ਨ ਨਹੀਂ। ਮੇਰਾ ਆਹ ਕੰਮ ਹੈ, ਮੈਂ ਇੱਥੋਂ ਲੱਕੜੀਆਂ ਲੁਕੜੀਆਂ ਜਮ੍ਹਾਂ ਕਰਨਾ ਅਤੇ ਮੈਂ ਸ਼ਹਿਰ 'ਚ ਜਾ ਕੇ ਵੇਚਣਾ ਅਤੇ ਮੇਰਾ ਗੁਜ਼ਰ ਬਸਰ ਹੁੰਦਾ, ਸਹੀ ਹੈ। ਅਤੇ ਮੇਰੇ ਕੋਲ ਲੱਕੜੀਆਂ ਵਾਹਵਾ ਜਮ੍ਹਾਂ ਹੋ ਗਈਆਂ ਅਤੇ ਮੈਂ ਹੁਣ ਕੱਲ੍ਹ ਜਾਣਾ ਸ਼ਹਿਰ 'ਚ ਲੱਕੜੀਆਂ ਵੇਚਣ। ਉਦੋਂ ਮੈਂ ਹਫ਼ਤੇ ਬਾਅਦ ਆਉਣਾ ਅਤੇ ਹਫ਼ਤਾ ਹੁਣ ਤੈਨੂੰ ਇੱਥੇ ਇਕੱਲੀ ਹੀ ਰਹਿਣਾ ਪਾਉਣਾ। ਆਹ ਨੇੜੇ ਜਿਹੜਾ ਨਾ ਪਿਛਲੇ ਮਹੀਨੇ ਇੱਕ ਨਦੀ ਵੀ ਪੈ ਜਾਂਦੀ, ਪਾਣੀ ਪੂਣੀ ਉੱਥੋਂ ਲੈ ਆਵੀਂ, ਆਪਣਾ ਘੜਾ ਲੈ ਜਾਈਂ ਅਤੇ ਬੱਕਰੀ ਦੁੱਧ ਸ਼ੁੱਧ ਵੀ ਦਾ ਪੀ ਲਈ, ਅਤੇ ਬਾਕੀ ਆ ਰੋਟੀ ਟੁੱਕਰ ਦਾ ਸਮਾਨ ਹੀ ਪਿਆ ਅਤੇ ਆਪਣਾ ਗੁਜ਼ਾਰਾ ਚਲਾ ਲਵੀਂ, ਮੈਂ ਕੱਲ੍ਹ ਟੁਰ ਜਾਣਾ। ਉਹ ਆਂਦੀ ਠੀਕ ਹੈ। ਸਿਆਂ ਜਾਂਦੇ ਨੇ ਸੁਬਾਹ ਹੁੰਦੀ ਹੈ। ਬਾਬਾ ਜਿਹੜਾ ਟੁਰ ਜਾਂਦਾ ਸ਼ਹਿਰ 'ਚ ਲੱਕੜੀਆਂ ਲੁਕੜੀਆਂ ਵੇਚਣ। ਕੁੜੀ ਸਮਝਦਾਰ ਹੁੰਦੀ ਬੜੀ, ਉਹ ਆਪਣਾ ਰੋਟੀ ਟੁੱਕਰ ਖਾਂਦੀ। ਸ਼ਾਮੀ ਜਿਸ ਟਾਈਮ ਦੁੱਧ ਸ਼ੁੱਧ ਹੁੰਦਾ ਨਾ
ਤੇ ਦੁੱਧ ਕਾਫੀ ਹੁੰਦਾ ਬੱਕਰੀ ਦਾ, ਜਿਹੜਾ ਵੀ ਮੈਨੂੰ ਜ਼ਰੂਰਤ ਹੁੰਦੀ ਉਹ ਆਪਣਾ ਰੱਖ ਲੈਂਦੀ। ਬਾਕੀ ਸੋਚਦੀ ਆਂਦੀ ਬਈ ਇੰਨਾ ਦੁੱਧ ਮਤਲਬ ਮੈਂ ਕੀ ਕਰਨਾ, ਮੈਂ ਜਿਹੜਾ ਨਾ ਬਾਹਰ ਕਿਸੇ ਮਤਲਬ ਕਿ ਬਰਤਨ 'ਚ ਪਾ ਕੇ ਤੇ ਬਾਹਰ ਰੱਖ ਛੱਡਣੀ, ਕੋਈ ਜਾਨਵਰ ਜੁਨਵਰ ਆਵੇ ਦਾ ਜਾਂ ਕੋਈ ਮਤਲਬ ਪਰਿੰਦਾ ਵਗੈਰਾ ਜਿਸ ਕੋ ਪੀਣਾ ਹੋਇਆ ਆਪਣਾ ਪੀ ਲਵੇ ਦਾ। ਉਹਨੇ ਕਿ ਬਰਤਨ 'ਚ ਪਾ ਕੇ ਝੋਂਪੜੀ ਦੇ ਬਾਹਰ ਬਰਤਨ ਰੱਖ ਛੱਡਦੀ ਤੇ ਆਪ ਸਹਿ ਜਾਂਦੀ ਹੈ। ਸੁਬਾਹ ਉੱਠਦੀ ਤੇ ਬਾਹਰ ਜਾ ਕੇ ਬਰਤਨ ਵੇਂਦੀ, ਕੀ ਵੇਂਦੀ, ਬਰਤਨ ਖਾਲੀ ਹੈ, ਯਾਨੀ ਕਿ ਦੁੱਧ ਕੁਛ ਚੀਜ਼ ਸ਼ਾਮੀ ਆਈ ਤੇ ਪੀ ਗਈ ਹੈ। ਧਿਆਨ ਉਹਦਾ ਪਾਉਂਦਾ ਇਹਨਾਂ ਨਾਲ ਹੀ ਤੇ ਇੱਕ ਨਾ ਨਗ ਜਿਹਾ ਹੁੰਦਾ ਪਿਆ ਰੱਤੇ ਰੰਗ ਦਾ, ਤੇ ਨਾਲ ਇਹਨਾਂ ਨੂੰ ਮਤਲਬ ਕਿ ਰੇਤ ਜਿਹੀ ਹੁੰਦੀ ਤੇ ਸੱਪ ਜਿਹੜਾ ਨਾ ਉਹਦੇ ਚੱਲਣ ਦੇ ਨਿਸ਼ਾਨ ਨਜ਼ਰ ਆ ਰਹੇ ਹੁੰਦੇ। ਸੱਪ ਅਕਸਰ ਰੇਤ 'ਚ ਲੱਗਿਆ ਨਾ ਤੇ ਉਹ ਨਿਸ਼ਾਨ ਜੇ ਆਪਣੇ ਛੱਡ ਕੇ ਜਾਂਦਾ, ਪਤਾ ਲੱਗਦਾ ਵੀ ਇੱਥੇ ਮਤਲਬ ਸੱਪ ਲੱਗਿਆ। ਉਹ ਵੇਂਦੀ ਤੇ ਉਹਨੂੰ ਮਤਲਬ ਸੱਪ ਦੇ ਨਿਸ਼ਾਨ ਮਤਲਬ ਨਜ਼ਰ ਆਉਂਦੇ ਹਨ, ਤੇ ਨਾਲ ਹੀ ਉਹ ਮਤਲਬ ਰੱਤਾ ਜਿਹਾ ਨਗ ਵੀ ਰੱਤਾ ਨਗ ਚੁੱਕਦੀ ਤੇ ਫਿਰ ਉਹਦੇ ਜ਼ਿਹਨ 'ਚ ਹੁੰਦਾ ਵਾ ਨਿੱਕੀਆਂ ਹੁੰਦੀਆਂ ਗੱਲਾਂ ਸੁਣੀਦੀਆਂ ਹੁੰਦੀਆਂ ਹਨ, ਬਾਂਝਾਂ ਸੱਪ ਆਵੇ ਦੁੱਧ ਪੀ ਕੇ ਜਾਵੇ ਤੇ ਉਹ ਖੁਸ਼ ਹੋਵੇ ਤੇ ਨਗ ਦੇ ਕੇ ਜਾਂਦਾ ਵਗੈਰਾ ਵਗੈਰਾ, ਉਹਦੇ ਕੋਲ ਨਿੱਕੀਆਂ ਹੁੰਦੀਆਂ ਗੱਲਾਂ ਸੁਣੀਆਂ ਹਨ। ਉਹ ਨਾ ਨਗ ਚੁੱਕ ਲੈਂਦੀ, ਬੜੀ ਖੁਸ਼ ਹੁੰਦੀ, ਨਗ ਚੁੱਕ ਕੇ ਤੇ ਆਪਣਾ ਟੁਰ ਜਾਂਦੀ। ਦੂਜੀ ਰਾਤ ਫਿਰ ਜਨਾਬ ਦੁੱਧ ਸ਼ੁੱਧ ਉੱਥੇ ਫਿਰ ਬਾਹਰ ਪਾਉਂਦੀ ਹੈ ਬਰਤਨ ਵਿੱਚ। ਸੁਬਾਹ ਉੱਠਦੀ ਤੇ ਜਨਾਬ ਉਂਝ ਹੀ ਉਹੀ ਨਿਜ਼ਾਮ, ਬਾਹਰ ਨਗ ਇੱਕ ਹੋਰ ਹੁੰਦਾ ਰੱਤੇ ਕਲਰ ਦਾ ਪਿਆ, ਸੱਪ ਦੇ ਜਾਣ ਦਾ ਮਤਲਬ ਕਿ ਨਿਸ਼ਾਨ ਹੁੰਦੇ ਲੱਗੇ। ਬੜੀ ਖੁਸ਼ ਹੁੰਦੀ, ਵਾਹ ਕੰਮ ਚੰਗਾ ਬਣ ਗਿਆ। ਦੂਜੇ ਫਿਰ ਜਨਾਬ ਨਗ ਚੁੱਕਦੀ ਹੈ ਤੇ ਘਰ ਮਤਲਬ ਕੋਈ ਰੂਟੀਨ ਬਣਾ ਲੈਂਦੀ, ਬਸ ਜਿੰਨਾ ਚਿਰ ਬਾਬਾ ਨਹੀਂ ਨਾ ਆਉਂਦਾ। ਬਾਬੇ ਦੇ ਆਉਣੇ ਤੱਕ ਜਨਾਬ 7 ਨਗ ਉਹ ਇਕੱਠੇ ਕਰ ਲੈਂਦੀ ਹਫਤੇ ਦੇ ਅੰਦਰ, ਨਾ ਰੋਜ਼ ਦਾ ਇੱਕ ਨਗ, ਮਤਲਬ ਸੱਪ ਉਹਨੂੰ ਉੱਥੇ ਰੱਖ ਜਾਂਦਾ, ਟੁਰ ਜਾਂਦਾ ਰਾਤੀ। ਤੇ ਬਾਬਾ ਆਉਂਦਾ ਤੇ ਬਾਬੇ ਨੂੰ ਸਾਰੀ ਸਟੋਰੀ ਸੁਣਾਉਂਦੀ ਹੈ। ਆਂਝ ਜਿਹੜਾ ਨਾ ਮਤਲਬ ਕਿ ਮੈਂ ਦੁੱਧ ਬਾਹਰ ਪਾਉਂਦੀ ਰਹੀ ਹਾਂ ਤੇ ਕੋਈ ਸੱਪ ਪੀ ਕੇ ਜਾਂਦਾ ਤੇ ਨਗ ਰੱਖ ਜਾਂਦਾ ਸੀ, ਤੇ ਨਗ ਮੇਰੇ ਕੋਲ 7 ਜਮ੍ਹਾਂ ਹੋਏ ਨੇ। ਇੰਝ ਕਰ 3 ਨਗ ਜਿਹੜੇ ਨਾ ਇਹ ਲੈ ਜਾ ਸ਼ਹਿਰ ਜਾ ਕੇ ਵੇਚ, ਤੇ ਉਦੋਂ ਜਿਹੜਾ ਨਾ ਮਤਲਬ ਕਿ ਮਿਸਤਰੀਆਂ ਨੇ ਤੇ ਸਾਰਾ ਕੋਈ ਨਿਜ਼ਾਮ ਸਮਾਨ ਸਮੂਨ ਲੈ ਇੱਥੇ ਜਿਹੜਾ ਨਾ ਕਿ ਆਪਣਾ ਮੱਲ ਬਣਾਈਏ। ਯਾਨੀ ਕਿ ਨਗ ਬੜੇ ਕੀਮਤੀ ਕੋਈ ਨਗ ਆਏ, ਜਿਹੜਾ ਆਂਝ ਮਤਲਬ ਕਿ ਸਭ ਕੋਈ ਨਗ ਦੇ ਕੇ ਜਾਵੇ ਜਾਂ ਇਸ ਤਰ੍ਹਾਂ ਦਾ ਹੋਵੇ ਨਾ, ਉਹਨਾਂ ਨੂੰ ਉਸ ਦੌਰ 'ਚ ਮਤਲਬ ਕਿ ਬੜੀ ਉਹਦੀ ਕੀਮਤ ਹੁੰਦੀ ਸੀ, ਹਾਈ ਲੈਵਲ ਪ੍ਰਾਈਸ ਸੀ। ਯਾਨੀ ਕਿ 3 ਜਿਹੜੇ ਨਗ ਸੀ ਉਹਨਾਂ ਦੀ ਕੋਈ ਹਾਈ ਲੈਵਲ ਦੀ ਕੀਮਤ ਸੀ ਉਸ ਦੌਰ ਦੀ, ਜੋ ਵੀ ਮਤਲਬ ਨਿਜ਼ਾਮ ਸੀ। ਬਾਬਾ ਜਾਂਦਾ ਸ਼ਹਿਰ, ਨਗ ਵੇਚਦਾ, ਚੰਗੀਆਂ ਰੁਪਈਆਂ ਦਾ ਜਨਾਬ ਵਿਕਦਾ, ਵੇਚ ਕੇ ਤੇ ਵਾਪਸ ਜਨਾਬ ਮਿਸਤਰੀ ਨਾਲ ਹੀ ਲਈ ਆਉਂਦਾ। ਪੂਰਾ ਜਨਾਬ ਨਿਜ਼ਾਮ ਸਾਰਾ ਸਮਾਨ ਸਟਾਉਂਦੇ ਤੇ ਮਾਲ ਜਨਾਬ ਸ਼ੁਰੂ ਹੋ ਜਾਂਦਾ। ਸਾਲ ਖੰਡ ਲੱਗਦਾ, ਮਾਲ ਜਨਾਬ ਤਿਆਰ ਹੋ ਜਾਂਦਾ, ਤੇ ਉੱਥੇ ਹੀ ਆਪਣਾ ਉਹਨਾਂ ਦਾ ਜੰਗਲ ਵਿੱਚ ਇੰਝ ਹੁੰਦਾ ਜਿਵੇਂ ਸ਼ਹਿਰ ਆਬਾਦ ਹੋ ਗਿਆ। ਨਾਲ ਹੀ ਜਨਾਬ ਉੱਥੇ ਕਿਤੋਂ ਫੈਕਟਰੀ ਵੀ ਉਹ ਆਪਣਾ ਲਾ ਲੈਂਦੀ ਹੈ ਸ਼ਹਿਜ਼ਾਦੀ, ਬਈ ਇੱਥੇ ਮਤਲਬ ਕਿ ਆਬਾਦੀ ਥੋੜ੍ਹੀ ਆਵੇ, ਆਵਾਮ ਕੰਮ ਕੁਮ ਕਰੇ ਵਗੈਰਾ, ਯਾਨੀ ਇੱਕ ਕਿਸਮ ਦਾ ਆਪਣਾ ਸਹੀ ਨਿਜ਼ਾਮ ਉੱਥੇ ਬਣਾ ਲੈਂਦੇ ਨੇ ਜਨਾਬ। ਸ਼ਹਿਜ਼ਾਦੀ ਦੇ ਚਰਚੇ ਦੂਰ ਦੂਰ ਤੱਕ ਬਾਂਝਾਂ ਜੰਗਲ ਵਿੱਚ, ਇੱਕ ਮਤਲਬ ਕਿ ਉੱਥੇ ਮਾਹਲੇ ਬੜਾ ਬਣਿਆ ਤੇ ਸ਼ਹਿਜ਼ਾਦੀ ਬੜੀ ਰਹਿਮ ਦਿਲ ਤੇ ਵਗੈਰਾ ਵਗੈਰਾ, ਬੜੇ ਉਹਦੇ ਚਰਚੇ, ਯਾਨੀ ਕਿ ਆਸੇ ਪਾਸੇ ਸਾਰਿਆਂ ਮਤਲਬ ਕਿ ਮੁਲਕਾਂ ਵਿੱਚ ਜਿਹੜਾ ਨਾ ਉਸ ਟਾਈਮ ਦੇ ਜਿਹੜੇ ਬਾਦਸ਼ਾਹ ਨਿਜ਼ਾਮ ਸਿਸਟਮ ਆਏ ਇਹਨਾਂ ਉਹਦੇ ਚਰਚੇ ਸ਼ੁਰੂ ਹੋ ਜਾਂਦੇ ਨੇ। ਉਹਦੇ ਅੱਬੇ ਵਾਲੇ ਮਤਲਬ ਕਿ ਕਿਸੇ ਨੇ ਮਤਲਬ ਕੰਨਾਂ 'ਚ ਗੱਲ ਪਾਉਂਦੀ, ਬਾਂਝਾਂ ਕੋਈ ਸ਼ਹਿਜ਼ਾਦੀ ਜੰਗਲ ਵਿੱਚ ਤੇ ਬੜੀ ਰਹਿਮ ਦਿਲ ਹੈ ਤੇ ਬੜੀ ਮਤਲਬ ਕਿ ਅੰਜ ਦਾ ਨਿਜ਼ਾਮ ਹੈ ਤੇ ਐਡਾ ਮਾਲ ਤੇ ਬੜੇ ਨੌਕਰ ਚਾਕਰ ਤੇ ਬੜਾ ਕੋਈ ਨਿਜ਼ਾਮ, ਬੜੀ ਅਮੀਰ ਹੋ ਜਾਂਦੀ ਹੈ ਨਾ। ਜਿਹੜੇ ਬਾਕੀ ਦੇ 4 ਹੁੰਦੇ ਆ ਨਾ ਉਹਦੇ ਮਤਲਬ ਕਿ ਉਹ ਬੱਚੇ ਉਹ ਰੱਤੇ ਕਲਰ ਦੇ ਉਹਦੇ ਡਾਇਮੰਡ ਜੇ ਉਸ ਗਲੇ 'ਚ ਪਾਏ ਹੁੰਦੇ ਆ, ਸਿਰਫ 3 ਉਹ ਵਿੱਚ ਹੁੰਦੇ, ਇੰਨਾ ਉਹ ਸਾਰਾ ਨਿਜ਼ਾਮ ਆਪਣਾ ਬਣਾ ਲੈਂਦੀ ਹੈ। ਤੇ ਬਾਦਸ਼ਾਹ ਨਾ ਸੋਚਦਾ ਬਾ ਮੈਂ ਵੀ ਉਸ ਸ਼ਹਿਜ਼ਾਦੀ ਨੂੰ ਮਿਲਾਂ ਤਾਂ ਸਹੀ, ਵੇਖਾਂ ਤਾਂ ਸਹੀ ਕੀ ਉਹਦਾ ਨਿਜ਼ਾਮ ਹੈ, ਮਤਲਬ ਐਡੀ ਤਾਰੀਫ ਸੁਣੀ ਹੈ। ਉਸ ਟਾਈਮ ਤੁਹਾਨੂੰ ਪਤਾ ਨਿਜ਼ਾਮ ਹੁੰਦਾ ਸੀ ਕਿ ਪਹਿਲੋਂ ਆਪਣਾ ਕਾਸਤ ਭੇਜਣਾ ਪੈਂਦਾ ਸੀ ਕਿ ਜੀ ਫਲਾਣਾ ਬਾਦਸ਼ਾਹ ਤੁਹਾਨੂੰ ਮਿਲਣਾ ਚਾਹੁੰਦਾ ਵਗੈਰਾ ਵਗੈਰਾ, ਤੇ ਬਾਦਸ਼ਾਹ ਨੇ ਆਪਣਾ ਮਤਲਬ ਖਤ ਦੇ ਕੇ ਗਲਦਾ ਸ਼ਹਿਜ਼ਾਦੀ ਵੱਲ ਕਿ ਹਾਂ ਵੀ ਮੈਂ ਮਿਲਣਾ ਚਾਹੁੰਦਾ, ਮਤਲਬ ਕਿ ਮੈਨੂੰ ਮਿਲਣ ਦਾ ਸ਼ੌਕ ਹੈ, ਮੈਂ ਵੇਖਣਾ ਚਾਹੁੰਦਾ ਮਾਲ ਇਤਨਾ ਖੂਬਸੂਰਤ ਵਗੈਰਾ ਵਗੈਰਾ। ਸ਼ਹਿਜ਼ਾਦੀ ਉਹ ਜਿਹੜਾ ਮਤਲਬ ਕਿ ਲੈ ਕੇ ਆਇਆ ਨਾ ਕਾਸਤ ਪੈਗਾਮ, ਉਹਨੂੰ ਕਹਿੰਦੀ ਕਿ ਮੇਰੀ ਇੱਕ ਸ਼ਰਤ ਤੇ ਮੈਂ ਇੱਕ ਸ਼ਰਤ ਨਾਲ ਮਿਲਣਾ। ਬਾਦਸ਼ਾਹ ਨੇ ਆਖਣਾ ਵਾ ਤੂੰ ਆਪਣੀ ਪੂਰੀ ਫੈਮਿਲੀ ਸਮੇਤ ਆਉਣਾ, ਮਤਲਬ ਇਕੱਲਾ ਨਹੀਂ ਤੂੰ ਆ ਸਕਦਾ, ਜਿਹੜੀ ਵੀ ਤੇਰੀ ਫੈਮਿਲੀ ਹੈ ਨਾ ਬਾਲੀ ਬੱਚਾ ਤੂੰ ਲੈ ਕੇ ਆਉਣਾ। ਪੈਗਾਮ ਲੈ ਕੇ ਬਾਦਸ਼ਾਹ ਜਾਂਦਾ ਤੇ ਬਾਦਸ਼ਾਹ ਆਂਦਾ ਠੀਕ ਹੈ ਮੈਨੂੰ ਮਨਜ਼ੂਰ ਹੈ। ਬਾਦਸ਼ਾਹ ਦੀ ਯਾਨੀ ਕਿ 6 ਜਿਹੜੀਆਂ ਧੀਆਂ ਹੁੰਦੀਆਂ, 7ਵੀਂ ਤੋਂ ਹੁੰਦੀਆਂ ਨਾ, 6 ਧੀਆਂ ਤਿਆਰ ਸ਼ਿਆਰ ਕਰਕੇ ਜਨਾਬ ਫੁੱਲ ਪ੍ਰੋਟੋਕੋਲ ਜਨਾਬ ਮਤਲਬ ਕਿ ਹਾਰ ਸਿੰਗਾਰ ਤੇ ਪੂਰਾ ਨਿਜ਼ਾਮ ਬਣਾ ਕੇ ਜਨਾਬ ਜਾ ਰਹੇ ਹੁੰਦੇ ਨੇ। ਸ਼ਹਿਜ਼ਾਦੀ ਦਾ ਮਹਿਲ ਜਨਾਬ ਵੇਂਦੇ ਨੇ, ਬੜਾ ਵੱਡਾ ਮਹਿਲ ਤੇ ਬੜਾ ਨਿਜ਼ਾਮ ਤੇ ਬੜਾ ਨੌਕਰ ਚਾਕਰ ਤੇ ਬੜਾ ਕੋਈ ਨਾ ਮਤਲਬ ਵੇਂਦੇ ਨੇ ਤੇ ਜਨਾਬ ਉਹਦੀਆਂ ਧੀਆਂ ਵੀ ਵੇਖ ਕੇ ਤੇ ਨਿਜ਼ਾਮ ਮਤਲਬ ਉਹ ਆਪ ਹੀ ਬਾਦਸ਼ਾਹ ਹੁੰਦਾ ਤੇ ਲੇਕਿਨ ਉਹਦੇ ਬਾਵਜੂਦ ਮਤਲਬ ਕੋਈ ਐਡਾ ਸੋਹਣਾ ਹੋਰ ਮਹਿਲ ਵੇਖ ਕੇ ਤੋਂ ਮਤਲਬ ਬੜਾ ਜਿਹੜਾ ਨਾ ਹੁੰਦਾ ਧੀਆਂ ਉਹਦੀਆਂ ਬੜਾ ਰਸ਼ਕ ਮਤਲਬ ਸੋਚਦੀਆਂ ਵੀ ਐਡਾ ਵੱਡਾ ਮਹਿਲ ਤੇ ਬਾਂਹਦੇ ਨੇ ਮੇਰੇ ਸ਼ਹਿਜ਼ਾਦੀ। ਲੇਕਿਨ ਨਾ ਉਹ ਜਿਹੜੇ ਮਿਲਣ ਗਏ ਹੁੰਦੇ ਨਾ ਉਸ ਨਕਾਬ ਹੁੰਦਾ ਕੀਤਾ, ਜਿਨ ਬਾਦਸ਼ਾਹ ਮਿਲਣ ਗਿਆ ਹੁੰਦਾ ਨਾ ਮਤਲਬ ਜਿਹੜੀ ਉਹਦੀ ਧੀ ਹੁੰਦੀ ਹੈ ਉਸ ਨਕਾਬ ਹੁੰਦਾ ਕੀਤਾ ਵਾ ਮੇਨ ਮਤਲਬ ਇਹ ਪਛਾਣਨ ਨਹੀਂ।
गप शप लांदे न, सारा कुछ वेंदे न, माल चलाउदा सारा निज़ाम नज़ूम ते खाने दा टाइम होंदा ते शहजादी ने खुद ही मतलब खाना सर्व करदी। रज उस खाने होंदे न जानी कि रखे हर खाने दे नाल ना मतलब जदों भी खाना लैके आउंदी है इक ना मतलब कि अलग उस हुंदा है ड्रैस पहनिया अलग तो जनाब हार संगार मतलब कि हर खाने नाल नवीं जोड़ा ते नवीं जनाब उस ज्वैलरी हुंदी पाई आउंदी है। मतलब ओह्दी धीआं भी वेंदियां न मतलब कि मतलब वेंदियां न भाई एह् ही सारा कुछ सर्व कीती हुंदी है ते किदे इन्ने दे नौकर चाकर वगैरह मतलब कि ओह्दा निज़ाम ना वेख के एह् एड्डा माल ते कोई आप ही सारा खाना पे देंदी की निज़ाम है। लेकिन ओह् जो भी ओह्दी सी अपना कोई निज़ाम खाने शाने जदों दे रैंह्दी न सारे ते बादशाह नूं आंदा तेन साढ़े तो एड्डा की पड़दा नकाबला असीं तेन वेखना आए एड्डी दूरों आया तेरी बड़ी तारीफ सुनी ते बड़ा निज़ाम ते नकाबला असीं तेन वेखना चाहने मेरी धीआं वेखना चाहनियां बस केह्ड़ी शहजादी एड्डी ओह् आंदी सही है मैं ना त्यार होके औन्नी आं तुर जांदी है पिच्छों आपे जिन्हों दियां कुड़ियां गल्लां करन लग पौंदियां न भाई की है मतलब शहजादी है त्यार होके औन्नी आ इन्ने खाने से रखे हर खाने नाल नवां ड्रैस ते नवां जनाब हार श्रृंगार करके पौंदी है त्यार ते है होर इसकी त्यार होके औना तुर जांदी है ते बादशाह की वेंदा इन्हां परो गली की विचों ना यानी महल दी विचों एक ना कुड़ी निकली हुंदी पुराने उस कपड़े पाए हुंदे न फटे पुराने ये वो ते बादशाह गौर नाल जदों वेखदा ना ਉਹਨੂੰ लगदा बई ते ओह् मेरी मतलब सतवीं कुड़ी है जिन मतलब कि मैं कढ छड्डिया सी उत्थों दरबार च बादशाह वेख के ते बड़ा खुश हुंदा खुश क्यों हुंदा ਉਹਨੂੰ मतलब ਇਹ ਹੁੰਦਾ ਵਾ ਮੇਰੀ ਕੁੜੀ ਮਰ ਗਈ ਹੈ ਤੇ ਉਹਨਾਂ ਨੂੰ ਵੇਖ ਕੇ ਤੇ ਉਹਨਾਂ ਦਾ ਵਾ ਮੈਂ ਤੈਨੂੰ ਬੜਾ ਢੂੰਡਿਆ ਤੇ ਬੜਾ ਜਨਾਬ ਤੇਰਾ ਪਤਾ ਕੀਤਾ ਮੈਨੂੰ ਗਲਤੀ ਦਾ ਅਹਿਸਾਸ ਹੋਇਆ ਮੈਂ ਪਿੱਛੇ ਸਿਪਾਹੀ ਤੇਰੇ ਗੱਲੇ ਆਣ ਬੌਸ ਨੇ ਮੈਨੂੰ ਢੂੰਡ ਕੇ ਲਿਆਓ ਤੇ ਤੂੰ ਲੱਭੀ ਨਹੀਂ ਉਹਨਾਂ ਵੇਖਿਆ ਤੂੰ ਨਾ ਆਖਿਆ ਹੁਣ ਤੇ ਜਾਨਵਰ ਖਾ ਗਏ ਤੇ ਮੈਂ ਜਨਾਬ ਹੁਣ ਅਸਾਂ ਸਰਲਾ ਛੱਡੀ ਮਰ ਗਈ ਹੈ ਤੇ ਮੈਨੂੰ ਅੱਜ ਤੈਨੂੰ ਵੇਖ ਕੇ ਤੇ ਬੜੀ ਖੁਸ਼ੀ ਹੈ ਤੇ ਤੂੰ ਤੇਰੀ ਇਹ ਜਿਹੜੀ ਸ਼ਹਜ਼ਾਦੀ ਹੈ ਮੈਂ ਤੈਨੂੰ ਇਹਦੇ ਕੋਲ ਖਰੀਦ ਲੈਣਾ ਜੋ ਕੀਮਤ ਇਸ ਮੰਗੀ ਮੈਂ ਤੇਰੀ ਉਹਦਿਆਂ ਦਾ मतलब ਉਹਨੂੰ ਹੁੰਦਾ ਮੇਰੀ ਇਹ ਧੀ ਹੈ ਤੇ ਜਿਹੜੀ ਸ਼ਹਜ਼ਾਦੀ ਅੱਗੇ ਆ ਰਹੀ ਹੈ ਨਾ ਕਿਸੇ ਕੋ ਨੌਕਰਾਨੀ ਰੱਖੀ ਮੇਰੀ ਧੀ ਤੇ ਮੈਂ ਇਹਦੇ ਕੋ ਤੈਨੂੰ ਖਰੀਦ ਲੈਣਾ ਹਰ ਕੀਮਤ 'ਚ ਉਹ ਗਵਾਸ ਕਹਿੰਦੀ ਵਾ ਉਹ ਸ਼ਹਜ਼ਾਦੀ ਕੋਈ ਹੋਰ ਨਹੀਂ ਉਹ ਸ਼ਹਜ਼ਾਦੀ ਵੀ ਮੈਂ ਹੀ ਹਾਂ ਮੈਂ ਕੱਪੜੇ ਪਾ ਕੇ ਇਸ ਤੋਂ ਮੈਂ ਵਿਖਾਣਾ ਚਾਹੁੰਦੀ ਹਾਂ ਬਾਂਝ ਤੁਸੀਂ ਮੈਨੂੰ ਘਰੋਂ ਕੱਢਿਆ ਹੀ ਤੇ ਵੇਖ ਲਓ ਅੱਜ ਮੈਂ ਕਿਹੜੇ ਹਾਲਾਂ 'ਚ ਹਾਂ ਤੇ ਬਾਦਸ਼ਾਹ ਬੜਾ ਹੈਰਾਨ ਹੁੰਦਾ ਆਂਦੀ ਇਹ ਵੇਖ ਲਓ ਮੈਂ ਆਖਿਆ ਹੀ ਮੈਂ ਅੱਲਾ ਦਾ ਖਾਨੀ ਹਾਂ ਅੱਲਾ ਦਾ ਪਾਨੀ ਹਾਂ उस अपनी सारी स्टोरी सुनाती ना मैं मतलब किमें इत्थों तक अपनी किमें इन्नी अमीर होई या ये वो सारा निज़ाम दसदी है ते बादशाह जो यकीन नहीं होंदा फिर विखांदी अपने जे ना चार लाल जेह्ड़े होंदे ना हार च पाए बाकी दे विखांदी वाह वेख बाकी दे चार अजे मेरे कोल ओह् जनाब ओह्दियां भैणां शैणां वेहदियां न बड़ा जनाब अशकश करदियां न काश असीं भी उस टाइम आखेआ होंदा बस भी अल्लाह दा खानियां ते अल्लाह दा पानियां ते अज्ज असां बी एह्दी जगह ते होना है सही है बादशाह ने बड़ी शर्मिंदगी होंदी आंदी अज वेख लै मेरे कोल किन्ना पैसा मैं तेरे तो ज़्यादा भी अब्बा अमीर हाँ ते साढ़े दा मकसद है कि अल्लाह ताला जेह्ड़ा ना ओह्दी असीं खाने ते ओह्दे ही पाने अन अल्लाह ते तवक्कल रखना चाहिदा हर हाल च ना शुक्री नहीं करनी चाहिदी।